ਉੱਦਾਂ ਹੀ ਖਬਰ ਇਹ ਆ ਰਹੀ ਹੈ ਨਾਲ ਹੀ ਵੀ ਜਿਹੜੇ ਟ੍ਰੇਲਰਸ ਦੇ ਜਿਹੜੇ ਆਰਡਰ ਆ ਉਹ ਜਨਵਰੀ ਦੇ ਵਿੱਚ ਕਾਫੀ ਸਲੋ ਹੋ ਗਏ। ਜੀ ਬਿਲਕੁਲ, ਆਰਡਰਸ ਸਾਰੇ ਪਾਸੇ ਸਲੋ ਹੈਗੇ ਆ ਕੁਛ, ਤੇ ਜਿਹੜਾ ਇਸ ਵੇਲੇ ਕੰਮ ਹੈਗਾ ਕਿ ਪ੍ਰਾਈਸਿੰਗ ਅਗੇਨ ਜਿਹੜੇ ਆਰਡਰ ਸਲੋ ਹੋਣ ਦਾ ਰੀਜ਼ਨ ਇਹ ਹੈਗਾ ਕਿ ਫਰੇਟ ਦੀ ਪ੍ਰਾਈਸਿੰਗ ਐਬਵੀਅਸਲੀ ਆਪਾਂ ਗੱਲ ਕਰ ਰਹੇ ਹਾਂ ਕਿ ਬਹੁਤ ਥੋੜੀ ਹੈਗੀ ਆ, ਔਰ ਉਹਦੇ ਨਾਲ ਜਿਹੜੇ ਕਾਸਟ ਆਫ ਇਕਵਿਪਮੈਂਟ ਹੈਗਾ ਉਹ ਵੀ ਜ਼ਿਆਦਾ ਹੈਗਾ ਐਜ਼ ਕੰਪੇਅਰ ਟੂ 2 years ago, ਠੀਕ ਹੈ ਨਾ। ਹੁਣ ਜਿਹੜੀ ਪ੍ਰਾਈਸਿੰਗ ਅੱਜ 2 ਸਾਲ ਪਹਿਲਾਂ, ਜਿੱਦਾਂ ਆਪਾਂ ਕਾਫੀ ਪਿਛਲੇ ਪ੍ਰੋਗਰਾਮਾਂ 'ਚ ਵੀ ਗੱਲ ਕੀਤੀ ਆ ਕਿ 2 ਸਾਲ ਪਹਿਲਾਂ ਆਪਣੀ 32,000 ਦੀ ਪ੍ਰਾਈਸ ਸੀਗੀ, ਠੀਕ ਹੈ ਨਾ, ਟ੍ਰੇਲਰ ਦੀ, ਜਾਂ 35,000 ਹਾਈਐਸਟ ਪ੍ਰਾਈਸ ਸੀਗੀ ਡਰਾਈ ਟ੍ਰੇਲਰ ਦੀ। ਉਹ ਵੱਧ ਕੇ ਆਪਾਂ ਪਿਛਲੇ 1.5 ਸਾਲ ਦੇ ਵਿੱਚ 70-80,000 ਤੱਕ ਚਲੀ ਗਈ। ਹੁਣ ਉਹ ਡੀਲਰ ਜਿਹੜੇ ਆ ਉਹ ਘਟਾ ਕੇ ਦੇ ਆਰ ਬ੍ਰਿੰਗ ਇਟ ਟੂ 50,000, ਹੈ ਨਾ, ਕਿ ਅਸੀਂ ਤਾਂ 70,000-80,000 ਤੋਂ ਪ੍ਰਾਈਸ ਘਟਾ ਕੇ ਅਸੀਂ 50,000 ਕਰਤੀ ਹੈ, ਪ੍ਰਾਈਸਾਂ ਘਟ ਗਈਆਂ। ਪਰ ਫਿਰ ਵੀ ਦੇਖੋ ਨਾ ਕਿ 35,000 ਨਾਲੋਂ ਤਾਂ ਫਿਰ 50,000 ਤਾਂ ਫਿਰ 15,000 ਜ਼ਿਆਦਾ ਹੀ ਹੈ ਨਾ, ਜ਼ਿਆਦਾ ਹੀ ਆ। ਹੁਣ ਜਿਹੜੀ ਸਪੀਡ ਦੇ ਨਾਲ ਪ੍ਰਾਈਸਾਂ ਪਿਛਲੇ 10 ਸਾਲਾਂ ਦੇ ਵਿੱਚ ਟਰੱਕਾਂ ਦੀਆਂ ਜਾਂ ਟ੍ਰੇਨਾਂ ਦੀਆਂ ਵਧੀਆਂ ਸੀਗੀਆਂ, ਉਹ ਸਪੀਡ ਤੋਂ ਕਿਤੇ ਜ਼ਿਆਦਾ 1 ਸਾਲ ਦੇ ਵਿੱਚ ਪ੍ਰਾਈਸਾਂ ਵੱਧ ਗਈਆਂ। ਔਰ ਫਿਰ ਮੈਂ ਬਾਰ-ਬਾਰ ਇਹ ਪਿਛਲੇ ਕਈ ਪ੍ਰੋਗਰਾਮਾਂ ਵਿੱਚ ਗੱਲ ਕਹੀ ਸੀਗੀ ਕਿ ਜਦੋਂ ਅਫੋਰਡੇਬਿਲਿਟੀ ਤੁਹਾਡੀ ਹੋ ਜਾਂਦੀ ਆ, ਜਦੋਂ ਤੁਸੀਂ ਅਫੋਰਡੇਬਿਲਿਟੀ ਦਿਖਾ ਦਿੰਦੇ ਆ ਕਿਸੇ ਨੂੰ, ਸੈਲਰ ਨੂੰ ਤੁਸੀਂ ਅਫੋਰਡੇਬਿਲਿਟੀ ਦਿਖਾਉਂਦੇ ਕਿ ਮੈਂ ਅਫੋਰਡ ਕਰ ਸਕਦਾ, ਤੇ ਸੈਲਰ ਫਿਰ ਉਹ ਪ੍ਰਾਈਸ ਮੰਗੂਗਾ ਤੁਹਾਡੇ ਕੋਲੋਂ, ਫਿਰ ਸੈਲਰ ਨੇ ਉੱਤੋਂ ਘਟਣਾ ਨਹੀਂ ਹੈਗਾ। ਸੋ ਇਹ ਆਪਾਂ ਪਿਛਲੇ ਟਾਈਮਾਂ ਦੇ ਵਿੱਚ ਗੱਲ ਕੀਤੀ ਸੀਗੀ ਕਿ ਪ੍ਰਾਈਸਾਂ ਇੰਨੀਆਂ ਵੱਧ ਗਈਆਂ, ਵਧਾਤੀਆਂ ਅਸੀਂ, ਔਰ ਇੰਨੀਆਂ ਪ੍ਰਾਈਸਾਂ ਦੇਤੀਆਂ। ਹੁਣ ਜਿਹੜਾ ਸੈਲਰ ਹੈਗਾ ਉਹਦੇ ਕੋਲੋਂ ਵਾਪਸ ਉਹਨਾਂ ਓਰੀਜਨਲ ਪ੍ਰਾਈਸਾਂ ਦੇ ਜਾਂ ਉਹਨਾਂ ਦੇ ਲਾਗੇ ਛਾਗੇ ਵੀ ਜਾਣਾ ਜਿਹੜਾ ਉਹ ਬਹੁਤ ਮੁਸ਼ਕਲ ਹੈਗਾ। ਜੀ ਨਹੀਂ, ਬਿਲਕੁਲ, ਜਿਹੜੀਆਂ ਇੱਦਾਂ ਕਈ ਪ੍ਰਾਈਸਿਸ ਵੱਧ ਜਾਂਦੀਆਂ ਫਿਰ ਮੁੜ ਕੇ ਥੱਲੇ ਕਿੱਥੇ ਆਉਂਦੀਆਂ। ਅਤੇ ਸਰੋਤੇ ਜੇ ਤੁਸੀਂ ਵੀ ਕਾਲ ਕਰਕੇ ਕੁਛ ਸਵਾਲ ਪੁੱਛਣਾ ਚਾਹੁੰਦੇ ਹੋ, ਤੁਸੀਂ ਕੋਈ ਆਪਣੇ ਜਿਹੜਾ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਟਰੱਕਿੰਗ ਦੇ ਨਾਲ, ਕੋਈ ਟੈਕਨੀਕਲ ਸਵਾਲ ਆ ਤਾਂ ਕਾਲ ਕਰ ਸਕਦੇ ਹੋ 408-272-5200 4082725200 ਦੇ ਉੱਤੇ ਜਿਹੜਾ ਤੁਸੀਂ ਕਾਲ ਕਰਕੇ ਆਪਣੇ ਸਵਾਲ ਜਿਹੜੇ ਉਹ ਤੁਸੀਂ ਪੁੱਛ ਸਕਦੇ ਹੈਗੇ ਆ। ਕੌਨਵੇ ਵਾਲੇ ਕਹਿੰਦੇ ਵੀ ਰੀਸਟਰਕਚਰਿੰਗ ਕਰ ਰਹੇ ਸੀਗੇ ਅਤੇ ਉਹਦੇ ਨਾਲ ਅਟਲਾਂਟਾ ਦਾ ਉਹਨਾਂ ਨੇ ਆਫਿਸ ਵੀ ਬੰਦ ਕਰ ਲਿਆ ਅਤੇ ਕੁਛ ਲੇ ਆਫਸ ਵੀ ਜਿਹੜੀ ਉਹਦੇ ਵਿੱਚ ਆਈਆਂ ਨੇ ਹੁਣ। ਜੀ ਰਾਜਨ, ਮੈਂ ਉੱਥੇ ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਹੋਰ ਗੱਲ ਕਰਦੇ ਹਾਂ ਕਿ ਫੈਡਰਲ ਮੋਟਰ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਆ ਕਾਫੀ ਦੇਰ ਤੋਂ ਇਹ ਗੱਲ ਕੀਤੀ ਜਾ ਰਹੀ ਸੀ ਜਿਹੜਾ ਕੰਪਨੀਆਂ ਨੂੰ ਇਹ ਉਹਨਾਂ ਦਾ ਡਿਟਰਮਿਨ ਕਰਨਾ ਕਿ ਕੰਪਨੀ ਆਪਰੇਟੇਬਲ ਹੈਗੀ ਆ ਜਾਂ ਉਹ ਹੈਲਥੀ ਹੈਗੀ ਆ, ਜਾਂ ਉਹਦੇ ਵਿੱਚ ਜਿਹੜੀ ਕ੍ਰੈਸ਼ ਰੇਟਿੰਗ ਉਹਨਾਂ ਦੀ ਕਿਉਂ ਜਾ ਰਹੀ। ਸੋ ਉਹ ਜਿਹੜਾ ਸਿਸਟਮ ਸੀਗਾ ਨਾ, ਉਹ ਬੜੀ ਦੇਰ ਦਾ ਪ੍ਰੋਬਲਮ ਚੱਲ ਰਹੀ ਸੀਗੀ, ਹਰ ਇੱਕ ਬੰਦੇ ਦਾ ਸੀਗਾ ਕਿ ਇਹ ਸਹੀ ਤਰੀਕੇ ਦੇ ਨਾਲ ਜਿਹੜੀ FMCSA ਆ ਉਹਦੇ ਕੋਲੋਂ ਉਹ ਨਹੀਂ ਫੜ ਹੁੰਦੇ ਬੰਦੇ ਜਿਹੜੇ ਕਿ ਆਪਰੇਟ ਨਹੀਂ ਕਰਨੇ ਚਾਹੀਦੇ ਫਰੀਵੇ ਤੇ। ਸੋ ਜਿਹੜਾ ਇਹ ਸਿਸਟਮ ਸੀਗਾ IRT ਨੂੰ ਕਹਿੰਦੇ ਸੀਗੇ, ਆਈਟਮ ਰਿਸਪਾਂਸ ਥਿਊਰੀ ਜਿਹੜੀ ਸੀਗੀ, ਇਹ ਜਿਹੜੀ ਨੈਸ਼ਨਲ ਅਕੈਡਮੀ ਆਫ ਸਾਇੰਸਿਸ ਆ ਉਹਨਾਂ ਵੱਲੋਂ ਟਾਊਟ ਕੀਤਾ ਗਿਆ ਸੀਗਾ ਕਿ ਇਹ ਗੁੱਡ ਸਿਸਟਮ ਨਹੀਂ ਹੈਗਾ। ਸੋ ਹੁਣ FMCSA ਨੇ ਜਿਹੜਾ ਇੱਕ ਨੋਟਿਸ ਪਬਲਿਸ਼ ਕੀਤਾ ਹੈਗਾ ਵੈਨਸਡੇ ਨੂੰ, ਉਹਦੇ ਵਿੱਚ FMCSA ਨੇ ਗੱਲ ਕਹੀ ਹੈਗੀ ਆ ਕਿ ਉਹ ਇਹ ਜਿਹੜਾ ਸਿਸਟਮ ਹੈਗਾ ਆ ਇਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੇਫਟੀ ਮੈਨੇਜਮੈਂਟ ਸਿਸਟਮ SMS ਉਹਨੂੰ ਕਿਹਾ ਗਿਆ ਛੋਟਾ, ਜਿਹੜੇ ਕਿ ਉਹ ਕਰਨਗੇ ਜਿਹੜੇ ਕੈਰੀਅਰ ਜਿਹੜੇ ਹਾਈ ਰਿਸਕ ਤੇ ਹੈਗੇ ਆ ਤੇ ਨਾਟ ਫਿਟ ਟੂ ਆਪਰੇਟ ਹੈਗੇ ਆ, ਉਹਨਾਂ ਨੂੰ ਕਿੱਦਾਂ ਉਹਨਾਂ ਨੇ ਕੱਢਣਾ ਹੈਗਾ ਜਾਂ ਉਹਨੂੰ ਕਿੱਦਾਂ ਉਹਨਾਂ ਨੇ ਉਹਦੇ ਵਿੱਚੋਂ ਟੇਕ ਆਊਟ ਕਰਨਾ ਹੈਗਾ ਕਰਾਊਡ ਦੇ ਵਿੱਚੋਂ। ਸੋ ਇਹ ਜਿਹੜਾ SMS ਸਿਸਟਮ ਹੈਗਾ ਇਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਰੀਆਰਗਨਾਈਜ਼ ਐਂਡ ਅਪਡੇਟ ਸੇਫਟੀ ਕੈਟੇਗਰੀਜ਼, ਜਿਹੜੀਆਂ ਸੇਫਟੀ ਕੈਟੇਗਰੀਜ਼ ਸੀਗੀਆਂ ਉਹਨਾਂ ਨੂੰ ਅਪਡੇਟ ਕਰਨ ਦੀ ਗੱਲ ਕੀਤੀ ਜਾ ਰਹੀ ਆ, ਜਿਹਦੇ ਵਿੱਚ ਨਿਊ ਸੈਗਮੈਂਟੇਸ਼ਨ ਜਿਹੜੀ ਆ ਐਡ ਕੀਤੀ ਜਾ ਰਹੀ ਆ। ਜਿਹੜੀਆਂ ਵਾਇਲੇਸ਼ਨਸ ਹੈਗੀਆਂ ਉਹਨਾਂ ਨੂੰ ਕੰਸੋਲੀਡੇਟ ਕੀਤਾ ਜਾ ਰਿਹਾ ਕਿ ਜਿਹੜੀਆਂ ਅੱਗੇ ਕਾਫੀ ਡਿਫਰੈਂਟ ਵਾਇਲੇਸ਼ਨ ਸੀਗੀਆਂ ਉਹਨਾਂ ਨੂੰ ਕੰਸੋਲੀਡੇਟ ਕੀਤਾ ਜਾ ਰਿਹਾ। ਜਿਹੜੀ ਇੱਕ ਹੁੰਦਾ ਸੀਗਾ ਕਿ ਤੁਸੀਂ ਜੇ ਆਹ ਟਿਕਟ ਮਿਲੀ ਆ ਤੇ ਇਹਦੇ ਤੁਹਾਨੂੰ 8 ਪੁਆਇੰਟ ਆ, ਆਹ ਟਿਕਟ ਮਿਲੀ ਇਹਦੇ 10 ਪੁਆਇੰਟ ਆ, ਉਹ ਜਿਹੜੇ ਪੁਆਇੰਟ ਮਿਲਦੇ ਸੀਗੇ ਸਿਵੀਅਰਟੀ ਪੁਆਇੰਟ ਹੁੰਦੇ ਸੀਗੇ, ਉਹਨਾਂ ਦਾ ਜਿਹੜਾ ਕੈਲਕੂਲੇਸ਼ਨ ਆ ਉਹਨੂੰ ਸਿੰਪਲੀਫਾਈਡ ਕੀਤਾ ਜਾ ਰਿਹਾ ਕਿ ਤਾਂ ਕਿ ਉਹ ਸਿੰਪਲ ਤਰੀਕੇ ਦੇ ਨਾਲ ਕੈਲਕੂਲੇਟ ਕੀਤੀਆਂ ਜਾਣ। ਪ੍ਰਪੋਰਸ਼ਨੇਟ ਜਿਹੜੇ ਸੇਫਟੀ ਇਵੈਂਟ ਗਰੁੱਪ ਦੇ ਵਿੱਚ ਜਿਹੜਾ ਹੁੰਦਾ ਸੀਗਾ ਉਹਨੂੰ ਪ੍ਰਪੋਰਸ਼ਨੇਟ ਕੀਤਾ ਜਾ ਰਿਹਾ। ਇੰਪਰੂਵ ਇੰਟਰਵੈਂਸ਼ਨ ਥ੍ਰੈਸ਼ਹੋਲਡ, ਜਿਹੜੇ ਇੰਟਰਵੈਂਸ਼ਨ ਹੁੰਦੀ ਸੀਗੀ ਜਦੋਂ ਤੁਹਾਡੀ ਕੰਪਨੀ ਦਾ ਇੰਨਾ ਸਕੋਰ ਹੋ ਗਿਆ ਤੇ ਉਦੋਂ ਇੰਟਰਵੀਨ ਕਰਦੀ ਆ FMCSA DOT ਇੰਟਰਵੀਨ ਕਰਦੀ ਆ ਤੁਹਾਡੇ ਆਪਰੇਸ਼ਨ ਦੇ ਵਿੱਚ ਆਣ ਕੇ, ਜਿਹਨੂੰ ਆਪਾਂ ਆਡਿਟ ਕਹਿ ਦਿੰਦੇ ਆ। ਸੋ ਉਹਨੂੰ ਇੰਪਰੂਵ ਕਰਨ ਦੀ ਗੱਲ ਕੀਤੀ ਜਾ ਰਹੀ ਆ। ਜਿਹੜੀਆਂ ਰੀਸੈਂਟ ਵਾਇਲੇਸ਼ਨਸ ਆ ਰਾਦਰ ਦੈਨ ਓਲਡਰ ਵਾਇਲੇਸ਼ਨਸ ਤੋਂ ਰੀਸੈਂਟ ਵਾਇਲੇਸ਼ਨ ਦੇ ਉੱਤੇ ਗ੍ਰੇਟਰ ਫੋਕਸ ਜਿਹੜਾ ਉਹ ਦੇਣ ਦੀ ਗੱਲ ਕੀਤੀ ਗਈ ਆ।
ਤੇ ਯੂਟਿਲਾਈਜੇਸ਼ਨ ਫੈਕਟਰ ਜਿਹੜਾ ਉਹਨੂੰ ਅਪਡੇਟ ਕਰਨ ਦੀ ਗੱਲ ਕੀਤੀ ਗਈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ SMS ਜਿਹੜਾ ਹੈਗਾ ਉਹਦੇ ਵਿੱਚ ਤਰਜੀਹ ਮਤਲਬ ਕਿ ਤਜਵੀਜ਼ ਕੀਤੀਆਂ ਗਈਆਂ, ਰੱਖੀਆਂ ਗਈਆਂ। ਔਰ FMCSA ਵੱਲੋਂ ਜਿਹੜਾ ਇੱਕ ਪਹਿਲਾਂ ਹੁੰਦਾ ਸੀਗਾ ਆਪਣਾ ਸਿਸਟਮ ਹੁੰਦਾ ਸੀਗਾ ਬੇਸਿਕਸ ਉਹਨੂੰ ਕਹਿੰਦੇ ਸੀਗੇ, ਬਿਹੇਵੀਅਰ ਐਨਾਲਿਸਿਸ ਸੇਫਟੀ ਇੰਪਰੂਵਮੈਂਟ ਕੈਟਾਗਰੀਜ਼। ਇਹ ਕੈਟਾਗਰੀਜ਼ ਹੁੰਦੀਆਂ ਜਿਹਦੇ ਵਿੱਚ ਕਿ ਟੋਟਲ ਜਿਹੜੀਆਂ ਵਾਇਓਲੇਸ਼ਨਸ ਹੈਗੀਆਂ 959 ਵਾਇਓਲੇਸ਼ਨਸ ਯੂਜ਼ ਕੀਤੀਆਂ ਗਈਆਂ ਸੀਗੀਆਂ ਇਸ ਸਾਰੇ ਸਿਸਟਮ ਦੇ ਵਿੱਚ, ਜਿਨ੍ਹਾਂ ਨੂੰ ਕਿ SMS ਦੇ ਵਿੱਚ ਕੰਬਾਈਨ ਇਨਟੂ 116 ਵਾਇਓਲੇਸ਼ਨ ਗਰੁੱਪਸ। ਸੋ ਉਹ ਗਰੁੱਪਸ ਬਣਾ ਦਿੱਤੇ ਗਏ, ਉਹਨੂੰ ਸਿੰਪਲੀਫਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਜਦੋਂ ਡਰਾਈਵਰ ਜਾਂ ਟਰੱਕ ਜਾਂ ਕੰਪਨੀ ਕਿਸੇ ਨੂੰ ਵੀ ਤੁਸੀਂ ਇਹ ਉੱਥੇ ਵਾਇਓਲੇਸ਼ਨ ਮਿਲਦੀ ਆ, ਉਹਨਾਂ ਦਾ ਸਾਰਾ ਕੁਝ ਹੁੰਦਾ ਹੈ, ਸੋ ਉਹਨੂੰ ਸਿੰਪਲੀਫਾਈਡ ਕੀਤਾ ਜਾ ਸਕੇ। ਵੈਸੇ ਬੜੇ ਚਿਰ ਦਾ ਇਹ ਮੁੱਦਾ ਉੱਠ ਰਿਹਾ ਸੀਗਾ ਰਾਜਕਰਨ ਕਿ ਇਸ ਚੀਜ਼ ਨੂੰ ਕਿੱਦਾਂ ਤੁਸੀਂ ਇਵੈਲੂਏਟ ਕਰਦੇ ਆ, ਕਿੱਦਾਂ ਤੁਸੀਂ ਸਕੋਰ ਜਿਹੜੇ ਆ ਜਦੋਂ ਆਪਣੇ ਕਹਿੰਦੇ ਨੇ ਨਾ ਕੰਪਨੀ ਦੇ ਸਕੋਰ ਵੱਧ ਗਿਆ ਹੁਣ ਲੋਡ ਨਹੀਂ ਮਿਲ ਰਿਹਾ, ਸੋ ਉਹਦੇ ਤੇ ਤੋਂ ਸਵਾਲ ਚੁੱਕੇ ਜਾ ਰਹੇ ਸੀਗੇ ਕਿ ਇਹ ਸਿਸਟਮ ਠੀਕ ਨਹੀਂ ਹੈਗਾ, ਇਸ ਸਿਸਟਮ ਦੇ ਵਿੱਚ ਫਲॉज ਹੈਗੇ ਆ ਜਾਂ ਕਿੱਦਾਂ, ਮਤਲਬ ਲੋਕਾਂ ਨੂੰ ਸਮਝ ਹੀ ਨਹੀਂ ਸੀ ਆ ਰਿਹਾ ਵੀ ਇਹ ਕਿੱਦਾਂ ਤੁਸੀਂ ਸਾਡੇ ਪੁਆਇੰਟਸ ਕੈਲਕੂਲੇਟ ਕਰਦੇ ਕਿੱਦਾਂ। ਸੋ ਉਹਨੂੰ ਸਾਰੇ ਸਿਸਟਮ ਨੂੰ ਸਿੰਪਲੀਫਾਈਡ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਇਹ ਜਿਹੜਾ ਆਪਣਾ ਹੈਗਾ ਆ ਨੋਟਿਸ ਜਾਰੀ ਕੀਤਾ ਇਹਨਾਂ ਨੇ, ਨੋਟਿਸ ਜਾਰੀ ਕੀਤਾ ਹੈ। ਸੋ ਇਹਦੇ ਉੱਤੇ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਥੋੜਾ ਡੀਟੇਲ ਦੇ ਵਿੱਚ ਦੇਖਾਂਗੇ ਕੀ ਇਹਦੇ ਵਿੱਚ ਪ੍ਰਪੋਜ਼ ਕੀਤਾ ਗਿਆ। ਇਹ ਜਿਹੜਾ IRT ਸਿਸਟਮ ਸੀ ਇਹ ਕਦੋਂ ਤੋਂ ਚਾਲੂ ਸੀਗਾ, ਇਹਨਾਂ ਨੇ ਕੀਤਾ ਹੋਇਆ? IRT ਸਿਸਟਮ ਕਾਫੀ ਥੋੜਾ ਦੇਰ ਹੀ ਹੋ ਗਈ ਹੈ। ਜਿਹੜਾ ਇੱਕ ਇਹਨਾਂ ਨੇ ਕਾਫੀ ਵਿੱਚ ਚੇਂਜਸ ਕੀਤੀਆਂ ਸੀਗੀਆਂ, ਫਾਸਟ ਐਕਟ 2015 ਦੇ ਵਿੱਚ ਆਇਆ ਸੀਗਾ, ਉਹਦੇ ਦਰਮਿਆਨ ਵੀ ਚੇਂਜਸ ਕੀਤੀਆਂ ਸੀਗੀਆਂ ਤੇ ਉਹ ਤੋਂ ਬਾਅਦ ਟਰਾਂਸਪੋਰਟੇਸ਼ਨ ਆਫਿਸ ਆਫ ਜਨਰਲ ਹੈਗਾ, ਉਹਨਾਂ ਨੇ ਇਨਕਰੀਜ਼ ਕੀਤਾ ਸੀਗਾ ਪ੍ਰੈਸ਼ਰ 2019 ਦੇ ਵਿੱਚ ਕਿ FMCSA ਨੂੰ ਕਿ ਇਹਦੀਆਂ ਜਿਹੜੀਆਂ ਇੰਪਰੂਵਮੈਂਟਸ ਐਕਸਪੈਕਟ ਕੀਤੀਆਂ ਜਾਣ। ਜਿਹੜਾ IRT ਸਿਸਟਮ ਸੀਗਾ ਉਹ ਕਾਫੀ ਚਿਰ ਤੋਂ ਲਾਗੂ ਸੀਗਾ। ਜੀ ਜੀ। ਸੋ ਉਸ ਨੂੰ ਹੁਣ ਛੱਡ ਕੇ ਤੇ ਹੁਣ ਇੱਧਰਲੇ ਪਾਸੇ ਨੂੰ ਜਿਹੜਾ ਉਹ ਵਧਣ ਜਿਹੜਾ ਉਹ ਜਾ ਰਹੇ ਆ। ਸੋ ਲੈਟਸ ਸੀ ਕੀ ਹੁੰਦਾ। ਇੰਨੇ ਸਾਲ ਉਹ ਵਰਤ ਕੇ ਵੀ ਇਹਨਾਂ ਨੂੰ ਇੰਨੇ ਦਹਾਕਿਆਂ ਬਾਅਦ ਪਤਾ ਲੱਗਾ ਵੀ ਇਹ ਸਿਸਟਮ ਠੀਕ ਨਹੀਂ ਆ। ਸੋ ਜਿੱਦਾਂ ਕਈ ਆਪਣੇ ਕਾਲਰ ਕਾਫੀ ਦੇਰ ਤੋਂ ਪਬਲਿਕ ਦੀ ਕਾਫੀ ਡਿਮਾਂਡ ਸੀਗੀ ਕਿ ਇਹ ਹੈਗਾ ਇਹ ਠੀਕ ਨਹੀਂ ਹੈਗਾ, ਬਹੁਤ ਦੇਰ ਤੋਂ ਆਵਾਜ਼ ਉੱਠ ਰਹੀ ਸੀ। ਪਰ ਕਮਾਲ ਦੀ ਗੱਲ ਆ ਵੀ ਜਿਹੜਾ ਮੇਨ ਇਹਨਾਂ ਦਾ ਨੈਸ਼ਨਲ ਅਕੈਡਮੀ ਆਫ ਸਾਇੰਸ ਵਾਲਿਆਂ ਨੇ ਵੀ ਰਿਕਮੈਂਡ ਕਰਤਾ ਸੀਗਾ ਵੀ ਦੂਜਾ ਵਰਤੋ ਇਹਦੀ ਥਾਂ ਦੇ ਉੱਤੇ ਜਿਹੜਾ ਚੱਲ ਰਿਹਾ ਆ। ਸੋ ਇਹ ਲੋਕਾਂ ਨੂੰ ਤਾਂ ਫਿਰ ਗਿਨੀ ਪਿਗ ਹੀ ਜਿਹੜਾ ਇਹ ਕੰਪਨੀਆਂ ਨੂੰ ਡਰਾਈਵਰਾਂ ਨੂੰ ਇੱਦਾਂ ਦੇ ਚੀਜ਼ਾਂ ਦੇ ਲਈ ਗਿਨੀ ਪਿਗ ਬਣਾ ਕੇ ਰੱਖਦੇ ਆ। ਦੇਖ ਲੈਂਦੇ ਆ ਵੀ ਹਾਂ ਚੱਲ ਪਿਆ ਤੇ ਚੱਲ ਪਿਆ, ਨਹੀਂ ਚੱਲਿਆ ਤੇ ਫਿਰ ਸਤਿ ਸ੍ਰੀ ਅਕਾਲ ਆ ਤੇ ਫਿਰ ਕੁਛ ਹੋਰ ਆਪਾਂ ਲੈ ਆਉਂਦੇ ਆ। ਸੋ ਆਈ ਥਿੰਕ ਜਿੰਨੇ ਵੀ ਟਰੱਕਰਸ ਆ ਇੰਡਸਟਰੀ ਵਾਲੇ ਆ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਦਾ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਵੀ ਤੁਸੀਂ ਸਿਰਫ ਇੱਕ ਟੈਸਟਿੰਗ ਮਟੀਰੀਅਲ ਬਣ ਕੇ ਨਾ ਜਿਹੜਾ ਇਹਨਾਂ ਦੀਆਂ ਚੀਜ਼ਾਂ ਦੇ ਲਈ ਜਿਹੜਾ ਉਹ ਰਹਿ ਜਾਓ। ਦੇ ਨੀਡ ਟੂ ਹੈਵ ਲਾਈਕ ਪ੍ਰੋਪਰ ਸਟੱਡੀ ਵਗੈਰਾ ਕਰਕੇ ਉਹ ਸਾਰੀਆਂ ਚੀਜ਼ਾਂ ਕਰਕੇ ਇਹ ਰੈਗੂਲੇਸ਼ਨ ਜਿਹੜੇ ਉਹ ਲਿਆਉਣੇ ਉਹਨਾਂ ਨੂੰ ਚਾਹੀਦੇ ਹੈਗੇ ਆ। ਆਪਾਂ ਨੂੰ ਫੇਸਬੁੱਕ ਤੇ ਇੱਕ ਸੁਦੀਪ ਬਾਠਣੀ ਕੁਐਸਚਨ ਪੁੱਛ ਰਿਹਾ ਕਿ ਕੋਈ ਫਲੀਟ ਸੇਫਟੀ ਮੈਨੇਜਮੈਂਟ LLC ਹੈ ਨਾ, ਇਹ ਕੋਈ ਕੰਪਨੀ ਦਾ ਨਾਂ ਹੈਗਾ ਜੀ ਜਿਹੜੀ ਫਲੀਟ ਸੇਫਟੀ ਮੈਨੇਜਮੈਂਟ ਦਾ ਕੰਮ ਕਰਦੀ ਹੈਗੀ ਆ। ਸੋ ਇਹ ਡੋਂਟ ਨੋ ਕਿ ਤੁਸੀਂ ਕੀ ਪੁੱਛਣਾ ਚਾਹ ਰਹੇ ਹੋ ਸਾਨੂੰ, ਪਰ ਇਹ ਕੋਈ LLC ਹੈਗੀ ਹੈ, ਕੰਪਨੀ ਹੈ ਕੋਈ, ਤੁਹਾਨੂੰ ਕੋਈ ਸ਼ਾਇਦ ਈਮੇਲ ਆਈ ਹੋ ਸਕਦੀ ਹੈ, ਉਹਦੇ ਵਿੱਚ ਇਹਦਾ ਨਾਂ ਹੋ ਸਕਦਾ। ਸੋ ਇਹ ਅੱਜ ਕੱਲ੍ਹ ਬਹੁਤ ਸੇਫਟੀ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਈਮੇਲ ਕਰਦੀਆਂ ਹੈਗੀਆਂ ਕਿ ਅਸੀਂ ਤੁਹਾਡੀ ਸੇਫਟੀ ਇਹ ਕਰਦੇ ਹਾਂ, ਉਹ ਕਰਦੇ ਆ, ਤੁਹਾਡੇ ਸਕੋਰ ਡਾਊਨ ਕਰਦੇ ਆ, ਆਹ ਕਰਦੇ ਆ। ਸੋ ਮੇਰੇ ਖਿਆਲ ਉੱਦਾਂ ਦਾ ਕੋਈ ਸੇਫਟੀ ਕੰਪਨੀ ਹੈਗੀ ਜਿੱਦਾਂ ਕ੍ਰੈਡਿਟ ਰਿਪੇਅਰ ਹੁੰਦੀ ਸੀ ਉੱਦਾਂ ਕਾਈਂਡ ਆਫ ਲਾਈਕ ਯੈਸ। ਜੀ ਜੀ। ਸੋ ਇਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ